Canada has been the strongest advocate for human rights in the world, freedom of speech and conscience among other rights, which Canada preaches and practices. Canadian Quebec province freely held referendum for independence twice. Therefore, it is not surprising that Canada supports Sikh democratic right for freedom referendum for Sikh homeland Khalistan. ਇਹ ਸ਼ੈਤਾਨ ਦੀ ਔਲਾਦ ਜਿਹੜਾ ਮਦਰ ਆਫ ਡੈਮੋਕ੍ਰੇਸੀ ਇੰਡੀਆ ਨੂੰ ਕਹਿੰਦਾ ਹੈ ਮੋਦੀ, ਇਹ ਜਿਹੜਾ ਇਸ ਤੋਂ ਵੱਡਾ ਹੋਰ ਸਦੀ ਦਾ ਝੂਠ ਕੀ ਹੋ ਸਕਦਾ ਕਿ ਵੀ ਇਹ ਤਾਂ ਫਾਸ਼ਿਸਟ ਨੇ ਔਰ ਭਾਰਤੀ ਘੱਟ ਗਿਣਤੀਆਂ ਨਾਲ ਕੀ ਸਲੂਕ ਹੋ ਰਿਹਾ, ਕਿਸ ਕਿਸਮ ਦੇ ਕਾਲੇ ਕਾਨੂੰਨ ਨੇ, ਕਿਵੇਂ ਲੱਖਾਂ ਲੋਕਾਂ ਨੂੰ ਉਹਨਾਂ ਦੀ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਔਰ ਘੱਟ ਗਿਣਤੀਆਂ ਦੀਆਂ ਮਸੀਤਾਂ ਗੁਰਦੁਆਰੇ ਚਰਚ ਉਹ ਸਾੜੇ ਜਾਂਦੇ ਨੇ। PM Modi has called Sikhs in Punjab and Muslims in Kashmir demanding freedom as terrorists. Therefore, Modi would call Mahatma Gandhi a terrorist for demanding freedom from the British. Gandhi ने British तो freedom मंगी इसलिए वो भी दहशतगर्द है। क्या जी इसलिए सिख और कश्मीरी जिहड़ी अपनी आज़ादी मंगते हैं वो दहशतगर्द नहीं ने, बल्कि वो नायक ने, हीरो ने, आज़ादी घुलाटीए ने, क्योंकि वो ब्रूटल जड़ा इंडियन भारती जुल्म है और नस्लकुशी है उसके खिलाफ वो लड़ रहे हैं। मोदी नूं ये समझ नहीं है क्योंकि उन्होंने दुनिया के इतिहास का नहीं पता कि भाई ये जड़ा गुलामी का युग हुण खत्म हो चुका है, स्लेवरी इज़ ओवर। अखीरला पैराग्राफ उन्होंने क्या, कैनेडा एज द वर्ल्ड लीडर will be the first country to recognize Khalistan under the United Nations Charter. Viewers, welcome back to our program. So, viewers, ਗੱਲਬਾਤ ਕਰਨ ਜਾ ਰਹੇ ਹਾਂ ਕਿ ਕੈਨੇਡਾ ਦੁਨੀਆ ਵਿੱਚ ਹਿਊਮਨ ਰਾਈਟਸ ਮੂਵਮੈਂਟ ਦਾ ਜਿਹੜਾ ਲੀਡਰ ਹੈ ਔਰ ਜਸਟਨ ਟਰੂਡੋ ਨੇ G20 ਸਮਿਟ ਵਿੱਚ ਆਪਣੇ ਮਜ਼ਬੂਤ ਸਟੈਂਡ ਨਾਲ ਇਸ ਦੀ ਜਿਹੜੀ ਤਸਦੀਕ ਕੀਤੀ ਹੈ। ਸੋ ਟੋਰਾਂਟੋ ਤੋਂ ਸਾਡੇ ਹਮਦਰਦ ਸਕਾਲਰ ਜਵਾਰ ਸ਼ਾਹ ਸਾਹਿਬ ਨੇ ਸਾਨੂੰ ਇੱਕ ਲਿਖਤ ਭੇਜੀ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਕੈਨੇਡੀਅਨ ਜਿਹੜੇ ਸਕਾਲਰ ਅਤੇ ਵਕੀਲ ਜੋਨ ਹਫਰੀ ਨੇ 10 ਦਸੰਬਰ 1948 ਦਾ ਜਿਹੜਾ ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ ਲਿਖਿਆ ਸੀ ਔਰ ਸ਼ਾਹ ਸਾਹਿਬ ਨੇ ਪੇਸ਼ੀਨਗੋਈ ਕੀਤੀ ਹੈ ਕਿ ਕੈਨੇਡਾ ਦੁਨੀਆ ਵਿੱਚ ਸਭ ਤੋਂ ਪਹਿਲਾ ਖਾਲਿਸਤਾਨ ਨੂੰ ਮਾਨਤਾ ਦੇਣ ਵਾਲਾ ਜਿਹੜਾ ਮੁਲਕ ਬਣੇਗਾ। ਸੋ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? देखो बेशक साढ़े बहुत सारे व्यूअर यूट्यूब के उत्ते भी और फेसबुक ते भी अपने कामेंट भी करते हैं, उन्हां चों कुछ जिहड़े ने बड़े डूंघे एनालिटिकल हुंदे ने, बहुत सारे एप्रीशिएशन दे हुंदे ने, असीं सब नूं ही वैलकम करते हैं और शुक्रिया अदा करते हैं। पर कुछ जिहड़े स्कॉलरली वीर भैणां साडे नाल जुड़े जिन्हां ने हर चीज़ नूं डूंघे जाके डूंघाई च भी और डाइसैक्ट करके ਜਿਹੜਾ ਉਹ ਦੇਖਣਾ ਹੈ ਔਰ ਦੇਖਣਾ ਹੈ ਕਿ ਵੀ ਕਿਵੇਂ ਸਾਡੀ ਮੂਵਮੈਂਟ ਇੰਟਰਨੈਸ਼ਨਲ ਹਾਣ ਦੀ ਬਣ ਚੁੱਕੀ ਹੈ ਔਰ ਕਿਵੇਂ ਅਸੀਂ ਉਹ ਹੱਕ ਲੈਣ ਦੇ ਹੱਕਦਾਰ ਹੈ ਜਿਹੜੇ ਯੂਨੀਵਰਸਲ ਲਾਜ਼ ਦੇ ਥੱਲੇ ਉਹ ਇੰਟਰਨੈਸ਼ਨਲ ਲਾਅ ਹੋਏ ਜਾਂ ਚਾਰਟਰ ਆਫ ਹਿਊਮਨ ਰਾਈਟਸ ਦੇ ਥੱਲੇ ਜਿਹੜਾ ਹੈ ਉਹ ਬਣਦੇ ਨੇ। ਔਰ ਇਹ ਸਾਰੇ ਦੇ ਥੱਲੇ ਜਿਹੜੇ ਬਹੁਤ ਸਾਰੇ ਸਾਡੇ ਜਿਵੇਂ ਅੱਜ ਮੈਂ ਸਵੇਰੇ ਦੇਖ ਰਿਹਾ ਸੀ ਸਰੀ ਦੇ ਖਾਲਿਸਤਾਨ ਰੈਫਰੈਂਡਮ ਨੂੰ ਲੈ ਕੇ ਉੱਥੋਂ ਰਿਪਬਲਿਕ TV ਚੱਲਦਾ ਹੈ ਜਿਸ ਨੂੰ ਮਿਸਟਰ ਕਿਆਨੀ ਨੇ ਇੱਕ ਜਿਹੜੇ ਹੈਡ ਕਰਦੇ ਨੇ, ਉਹਨਾਂ ਦਾ ਪੂਰਾ 15-16 ਮਿੰਟ ਦਾ ਜਿਹੜਾ ਇਸ ਦੇ ਉੱਤੇ ਪ੍ਰੋਗਰਾਮ ਸੀ ਵਿਦ ਪਿਕਚਰਸ। ਔਰ ਉਹਨਾਂ ਨੇ ਕਿਹਾ ਜੀ ਮਤਲਬ ਜਿਵੇਂ ਪੀਸਫੁਲੀ ਸਿੱਖਾਂ ਨੇ 1.5 ਲੱਖ ਬੰਦਾ ਇਕੱਠਾ ਹੁੰਦਾ ਹੈ, ਜਿਵੇਂ ਆਰਡਰਲੀ ਉਹਨਾਂ ਨੇ ਰੈਫਰੈਂਡਮ ਕਰਵਾਇਆ ਇੰਸੀਡੈਂਟ ਫਰੀ ਔਰ ਜਿੰਨਾ ਐਂਥੂਜ਼ੀਆਜ਼ਮ, ਔਰ ਦੂਸਰਾ ਉਹਨੇ ਕਿਹਾ ਇਸ ਕੌਮ ਨੂੰ ਕੌਣ ਗੁਲਾਮ ਰੱਖ ਸਕਦਾ। ਉਹਨੇ ਕਿਹਾ ਵੀ ਨਹੀਂ, ਆਲਰੇਡੀ ਇਹ ਨਾਓ ਇਟਸ ਅ ਮੈਟਰ ਆਫ ਟਾਈਮ ਕਿ ਉਹ ਜਿਹੜਾ ਜਿਓ ਪੋਲੀਟੀਕਲ ਸਟਰਕਚਰ ਹੈ ਉਹਦੇ 'ਚ ਕੀ ਹੈ ਵੀ ਸਿੱਖਾਂ ਨੂੰ ਕੋਈ ਹੁਣ ਗੁਲਾਮ ਨਹੀਂ ਰੱਖ ਸਕਦਾ। ਔਰ ਉਹਨਾਂ ਨੇ ਕਿਹਾ ਵੀ ਮੈਂ ਐਜ਼ ਏ ਕੈਨੇਡੀਅਨ ਵੀ ਔਰ ਐਜ਼ ਏ ਪਾਕਿਸਤਾਨੀ ਵੀ ਸਲੂਟ ਕਰਦਾ ਹੈ ਸਿੱਖਾਂ ਦੇ ਆਜ਼ਾਦੀ ਦੇ ਜਜ਼ਬੇ ਨੂੰ। ਸੋ ਇਸੇ ਤਰ੍ਹਾਂ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਜਿਹੜੇ ਸਾਡੇ ਨਾਲ ਬਹੁਤ ਮੁਹੱਬਤ ਕਰਦੇ ਨੇ, ਆਪ ਬਹੁਤ ਵੱਡੇ ਨੇ
ਇਹ ਵੀ ਵੱਡਾਪਨ ਹੁੰਦਾ ਜਿਹੜਾ ਦੂਸਰਿਆਂ ਨੂੰ ਵਡਿਆਣਾ ਹੁੰਦਾ। ਉਹ ਸਾਨੂੰ ਵਡਿਆਉਂਦੇ ਨੇ, ਆਪਸ ਕੋ ਜੋ ਜਾਣੇ ਨੀਚਾ ਸੌ ਗਨੀਏ ਸਭ ਤੇ ਉੱਚਾ। ਔਰ ਉਹਨਾਂ ਦਾ ਲਗਾਤਾਰਤਾ ਨਾਲ ਉਹ ਜੋ ਕੁਛ ਆਪ ਪੜ੍ਹਦੇ ਨੇ, ਕੋਈ YouTube ਤੇ ਦੇਖਦੇ ਨੇ, ਨਾਲ ਦੀ ਨਾਲ ਉਹਨਾਂ ਨੇ ਮੈਨੂੰ ਵੀ ਭੇਜਿਆ ਹੁੰਦਾ। ਰੋਜ਼ਾਨਾ ਉਹਨਾਂ ਦੀਆਂ 5-7 ਪੋਸਟਾਂ ਹੁੰਦੀਆਂ ਨੇ ਜਿਹੜੀਆਂ ਮੇਰੇ ਲਈ ਬਹੁਤ ਹੈਲਪਫੁਲ ਹੁੰਦੀਆਂ, ਕਿਉਂਕਿ ਉਹੀ ਜਿੱਥੋਂ ਵੀ ਤੁਸੀਂ ਦੇਖ ਰਹੇ ਹੁੰਦੇ ਹੋ ਤੁਹਾਨੂੰ ਲੱਗਦਾ ਵੀ ਇਸ ਦਾ ਸਬੰਧ ਜੁੜਦਾ ਹੈ। ਔਰ ਅੱਜ ਉਹਨਾਂ ਦੀ ਇੱਕ ਲਿਖਤ ਸਾਨੂੰ ਵਸੂਲ ਹੋਈ ਹੈ ਜਿਹਦੇ 'ਚ ਉਹਨਾਂ ਨੇ ਉਸ ਦਾ ਹੈਡਿੰਗ ਹੀ ਇਹ ਦਿੱਤਾ ਹੈ ਕਿ ਕੈਨੇਡਾ ਇਜ਼ ਦਾ ਲੀਡਰ ਫॉर ਹਿਊਮਨ ਰਾਈਟਸ ਇਨ ਦਾ ਵਰਲਡ। Canadian scholar, lawyer John Humphrey wrote the United Nations Universal Declaration of Human Rights in 1948. ਹੁਣ ਅਸੀਂ ਜਿਹੜਾ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟਸ ਹੈ 10 ਦਸੰਬਰ 1948 ਦਾ, ਉਸ ਦਾ ਜ਼ਿਕਰ ਕਰਦੇ ਹਾਂ। ਪਰ ਉਸ ਦਾ ਲਿਖਾਰੀ, ਜਿਵੇਂ ਜੇ ਅਮਰੀਕਾ ਦੀ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਹੈ, ਹਰ ਅਮਰੀਕਨ ਬੱਚਾ ਬੱਚੀ ਜਾਣਦਾ ਕਿ ਟਾਮਸ ਜੈਫਰਸਨ ਨੇ ਲਿਖੀ, ਲੇਕਿਨ ਇਹ ਕੈਨੇਡਾ ਦੇ ਸਕਾਲਰ ਲਾਇਰ ਜੌਨ ਹੰਫਰੀ ਦੀ ਹੈ। ਇਸ ਦਾ ਮੈਨੂੰ ਵੀ ਇਲਮ ਨਹੀਂ ਸੀ, ਕਿਉਂਕਿ ਇਸ ਦੇ ਉੱਤੇ ਮੈਂ ਕਦੇ ਅਦਰ ਦੈਨ ਕਿ ਹਿਊਮਨ ਰਾਈਟਸ ਦੇ ਚਾਰਟਰ ਦੇ ਤਾਂ ਅਸੀਂ ਕਈ ਨੁਕਤਿਆਂ ਤੇ ਗੱਲ ਕੀਤੀ ਹੈ, ਪਰ ਕਿਵੇਂ ਇਹ ਉਦੋਂ ਹਾਲਾਂ 50 ਮੁਲਕਾਂ ਦੇ ਨੁਮਾਇੰਦੇ ਹੀ ਸੀ ਸੈਨ ਫਰਾਂਸਿਸਕੋ 'ਚ ਚਾਰਟਰ ਆਇਆ। ਔਰ ਉਹਨਾਂ ਨੇ ਲਿਖਿਆ ਕਿ ਕੈਨੇਡਾ ਇਜ਼ ਦਾ ਲੀਡਰ ਫॉर ਹਿਊਮਨ ਰਾਈਟਸ ਇਨ ਦਾ ਵਰਲਡ। ਕੈਨੇਡੀਅਨ ਸਕਾਲਰ ਲਾਇਰ ਜੌਨ ਹੰਫਰੀ wrote the United Nations Universal Declaration of Human Rights in 1948. Canada has been the strongest advocate for human rights in the world. Freedom of speech and conscience among other rights which Canada preaches and practices. Canadian Quebec province freely held referendum for independence twice. Therefore, it is not surprising that Canada supports Sikh democratic right for freedom referendum for Sikh homeland Khalistan. So, उन्होंने ਜ਼ਿਕਰ ਕੀਤਾ ਹੈ ਕਿ ਜੌਨ ਹੰਫਰੀ ਨੇ ਇਹ ਚਾਰਟਰ ਆਫ ਯੂਨੀਵਰਸਲ ਡੈਕਲੇਰੇਸ਼ਨ ਹਿਊਮਨ ਰਾਈਟਸ ਦਾ ਲਿਖਿਆ ਔਰ ਦੁਨੀਆ ਦੇ ਵਿੱਚ ਉਹ ਫਰੀडम ਆਫ ਸਪੀਚ ਔਰ ਕੌਨਸ਼ੀਅਸ ਜ਼ਮੀਰ ਉਸ ਦਾ ਝੰਡਾ ਬਰਦਾਰ ਹੈ। ਔਰ ਉਹਨਾਂ ਨੇ ਖੁਦ ਕਿਊਬੈਕ ਦੇ ਵਿੱਚ ਕਰਵਾਇਆ ਹੋਇਆ, ਇਸ ਲਈ ਉਹਨਾਂ ਨੇ ਸਿੱਖਾਂ ਦੀ ਵੀ ਇਸ ਰੈਫਰੈਂਡਮ ਦੀ ਜਿਹੜੀ ਹੈ ਮੰਗ, ਉਹਨਾਂ ਰੈਫਰੈਂਡਮ ਕਰਵਾਉਣ ਦਾ ਜਿਹੜਾ ਉਹਨਾਂ ਦਾ ਹੱਕ, ਉਸ ਨੂੰ ਮਾਨਤਾ ਦਿੱਤੀ ਹੈ। PM Narendra Modi proclaimed India is the mother of democracy. Such demagoguery, bullshit would be laughable had it not been BJP, RSS, Hindu fascism, horrific persecution of religious minorities in India. Under new draconian laws, millions of people have been deprived, disenfranchised of citizenship. Hundreds of mosques, gurdwaras and churches burnt, destroyed. Historic names of cities being changed with Hindu names, school books rewritten with Hindu supremacy, press and media censored, muzzled, people arrested, tortured and killed for protesting against state-sponsored terror, genocide. ਇਹ ਉਹਨਾਂ ਨੇ ਅੱਜ ਦੇ ਭਾਰਤ ਦਾ ਨਕਸ਼ਾ ਖਿੱਚਿਆ ਕਿ ਇਹ ਸ਼ੈਤਾਨ ਦੀ ਔਲਾਦ ਜਿਹੜਾ ਮਦਰ ਆਫ ਡੈਮੋਕ੍ਰੇਸੀ ਇੰਡੀਆ ਨੂੰ ਕਹਿੰਦਾ ਹੈ ਮੋਦੀ, ਇਹ ਜਿਹੜਾ ਇਸ ਤੋਂ ਵੱਡਾ ਹੋਰ ਸਦੀ ਦਾ ਝੂਠ ਕੀ ਹੋ ਸਕਦਾ ਕਿ ਵੀ ਇਹ ਤਾਂ ਫਾਸ਼ਿਸਟ ਨੇ। ਔਰ ਭਾਰਤੀ ਘੱਟ ਗਿਣਤੀਆਂ ਨਾਲ ਕੀ ਸਲੂਕ ਹੋ ਰਿਹਾ, ਕਿਸ ਕਿਸਮ ਦੇ ਕਾਲੇ ਕਾਨੂੰਨ ਨੇ, ਕਿਵੇਂ ਲੱਖਾਂ ਲੋਕਾਂ ਨੂੰ ਉਹਨਾਂ ਦੀ ਸਿਟੀਜ਼ਨਸ਼ਿਪ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ। ਔਰ ਘੱਟ ਗਿਣਤੀਆਂ ਦੀਆਂ ਮਸੀਤਾਂ, ਗੁਰਦੁਆਰੇ, ਚਰਚ ਉਹ ਸਾੜੇ ਜਾਂਦੇ ਨੇ, ਤਬਾਹ ਕੀਤੇ ਜਾਂਦੇ ਨੇ, ਲੁੱਟੇ ਜਾਂਦੇ ਨੇ। ਔਰ ਕਿਵੇਂ ਹਿੰਦੂ ਨਾਵਾਂ ਦੇ ਨਾਲ ਜਿਹੜੇ ਪੁਰਾਣੇ ਨਾਂ ਉਹ ਬਦਲੇ ਜਾ ਰਹੇ ਨੇ, ਨਵੀਆਂ ਕਿਤਾਬਾਂ, ਸਕੂਲ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ, ਔਰ ਪ੍ਰੈਸ ਦੀ ਫਰੀडम ਨੂੰ ਉਹਦਾ ਗਲਾ ਘੁੱਟਿਆ, ਔਰ ਬਾਕੀ ਟਾਰਚਰ, ਕਿਲਿੰਗ ਉਹ ਬਰਾਬਰ ਜਾਰੀ ਨੇ। PM Modi has called Sikhs in Punjab and Muslims in Kashmir demanding freedom as terrorists. ਉਹਨਾਂ ਨੇ ਕਿਹਾ ਜੀ ਜਿਹੜੇ ਪੰਜਾਬ ਦੇ ਸਿੱਖ ਆਜ਼ਾਦੀ ਮੰਗਦੇ ਨੇ, ਕਸ਼ਮੀਰ 'ਚ ਮੁਸਲਮਾਨ, ਉਹਨਾਂ ਨੂੰ ਦਹਿਸ਼ਤਗਰਦ ਕਿਹਾ। Therefore, Modi would call Mahatma Gandhi a terrorist for demanding freedom from the British. ਗਾਂਧੀ ਨੇ ਬ੍ਰਿਟਿਸ਼ ਤੋਂ ਫਰੀडम ਮੰਗੀ, ਇਸ ਲਈ ਉਹ ਵੀ ਦਹਿਸ਼ਤਗਰਦ ਹੈ। Menachem Begin and other Israelis who fought for freedom as terrorists, ਇਹ ਜਿਹੜਾ ਸੀ ਜਿਹਨੇ ਇਜ਼ਰਾਈਲ ਦੀ ਆਜ਼ਾਦੀ ਦੀ ਲਹਿਰ 'ਚ ਹਿੱਸਾ ਪਾਇਆ, ਮੈਨਕਮ ਬਿਗਨ ਲੀਡਰ ਸੀ, ਉਹ ਵੀ ਉਹਨਾਂ ਦੇ ਲਈ ਦਹਿਸ਼ਤਗਰਦ ਹੈ। Even the founding fathers of America as terrorists for fighting for freedom, George Washington, Thomas Jefferson, Gary Adams,
ਬੈਂਜਾਮਿਨ ਫਰੈਂਕਲਿਨ, ਇਹ ਸਾਰੇ ਜਿਹੜੇ ਨੇ ਇਹ ਫਿਰ ਦਹਿਸ਼ਤਗਰਦੀ ਹੋਏ। Therefore, Sikhs and Kashmiris demanding freedom are no terrorists but heroic freedom fighters against brutal Indian oppression, persecution and genocide. Modi should know the era of slavery is over, but he is clueless about world history. ਉਹਨਾਂ ਨੇ ਕਿਹਾ ਜੀ ਇਸ ਲਈ ਸਿੱਖ ਔਰ ਕਸ਼ਮੀਰੀ ਜਿਹੜੀ ਆਪਣੀ ਆਜ਼ਾਦੀ ਮੰਗਦੇ ਨੇ ਉਹ ਦਹਿਸ਼ਤਗਰਦ ਨਹੀਂ ਨੇ, ਬਲਕਿ ਉਹ ਨਾਇਕ ਨੇ, ਹੀਰੋ ਨੇ, ਆਜ਼ਾਦੀ ਘੁਲਾਟੀਏ ਨੇ, ਕਿਉਂਕਿ ਉਹ ਬਰੂਟਲ ਜਿਹੜਾ ਇੰਡੀਅਨ ਭਾਰਤੀ ਜ਼ੁਲਮ ਹੈ ਔਰ ਨਸਲਕੁਸ਼ੀ ਹੈ ਉਹਦੇ ਖਿਲਾਫ ਉਹ ਲੜ ਰਹੇ ਨੇ। ਮੋਦੀ ਨੂੰ ਇਹ ਸਮਝ ਨਹੀਂ ਹੈ ਕਿਉਂਕਿ ਉਹਨੂੰ ਦੁਨੀਆ ਦੇ ਇਤਿਹਾਸ ਦਾ ਨਹੀਂ ਪਤਾ ਕਿ ਭਾਈ ਇਹ ਜਿਹੜਾ ਗੁਲਾਮੀ ਦਾ ਯੁੱਗ ਹੁਣ ਖਤਮ ਹੋ ਚੁੱਕਾ ਹੈ, ਸਲੇਵਰੀ ਇਜ਼ ਓਵਰ। ਅਖੀਰਲਾ ਪੈਰਾਗ੍ਰਾਫ ਉਹਨਾਂ ਨੇ ਕਿਹਾ, ਕੈਨੇਡਾ ਐਜ਼ ਦਾ ਵਰਲਡ ਲੀਡਰ will be the first country to recognize Khalistan under the United Nations Charter. ਅਸੀਂ ਕੈਜੂਅਲੀ ਮੈਂਸ਼ਨ ਕੀਤਾ ਸੀ 2-3 ਦਿਨ ਪਹਿਲੇ ਕਿ ਵੀ ਅਲਟੀਮੇਟਲੀ ਕੈਨੇਡਾ ਹੀ ਹੋਏਗਾ ਨੈਕਸਟ ਇਨ ਲਾਈਨ। ਅਸੀਂ ਯੂਕਰੇਨ ਨੂੰ ਵੀ ਗਿਣ ਸਕਦੇ ਹਾਂ, ਪਰ ਜਿਵੇਂ ਕੈਨੇਡਾ ਨੇ ਲੀਡਰਸ਼ਿਪ ਪ੍ਰੋਵਾਈਡ ਕੀਤੀ ਹੈ ਇਸ ਸਾਰੇ ਦੇ ਉੱਤੇ, ਉਹਨਾਂ ਨੇ ਵੀ, ਔਰ ਤੁਸੀਂ ਬਿਲਕੁਲ ਆਮੀਨ ਕਿਹਾ ਨਾਲ ਕਹਿਣ ਤੋਂ ਪਹਿਲਾਂ ਕਿ ਵੀ ਇਹ ਉਹਦੇ ਥੱਲੇ ਮਾਨਤਾ ਦੇਗਾ। India's increasing persecution and atrocities of Muslims, Sikhs, Christians and Dalits must alarm the US, UK and other democratic countries who have failed to uphold freedom and democracy in the world. ਕਿ ਵੀ ਜੋ ਪਰਸੀਕਿਊਸ਼ਨ ਘੱਟ ਗਿਣਤੀਆਂ ਦੀ ਸਿੱਖਾਂ, ਮੁਸਲਮਾਨਾਂ, ਈਸਾਈਆਂ, ਦਲਿਤਾਂ ਦੀ ਚੱਲ ਰਹੀ ਹੈ ਅਮਰੀਕਾ ਔਰ ਯੂਕੇ ਨੇ ਤਾਂ ਆਪਣਾ ਬਿਲਕੁਲ ਹੀ ਇਹ ਕਹੋ ਕਿ ਵੀ ਗਿੱਲ ਗਾੜ ਲਈ। ਉਹ ਪਹਿਲਾਂ ਵੀ ਥਰਡ ਰੇਟ ਪਾਵਰ ਬਣੇ ਹੋਏ ਸੀ, ਪਰ ਇਹ ਰਿਸ਼ੀ ਸੁਨਕ ਨੇ ਤਾਂ ਬਿਲਕੁਲ ਹੀ ਬੇੜਾ ਗਰਕ ਕਰਤਾ। ਅਮਰੀਕਾ ਭਾਵੇਂ ਉੱਥੇ ਨਹੀਂ ਬੋਲਿਆ, ਵਿਤਨਾਮ ਆ ਕੇ ਬਾਈਡਨ ਬੋਲਿਆ, ਹੁਣ ਖੁਦ ਇੰਪੀਚਮੈਂਟ ਦੇ ਥੱਲੇ ਹਾਊਸ ਆਫ ਰਿਪਰੈਜ਼ੈਂਟੇਟਿਵ 'ਚ ਰਿਪਬਲਿਕਨਸ ਨੇ ਸ਼ੁਰੂ ਕੀਤਾ, ਪਰ ਕੋਈ ਬਾਈਡਨ ਦਾ ਰੋਲ ਵੀ ਠੀਕ ਨਹੀਂ ਹੈ। ਔਰ ਯੂਕੇ ਐਂਡ ਅਦਰ ਡੈਮੋਕ੍ਰੈਟਿਕ ਕੰਟਰੀਜ਼ ਹੂ ਹੈਵ ਫੇਲਡ ਟੂ ਅਪਹੋਲਡ ਫਰੀडम ਐਂਡ ਡੈਮੋਕ੍ਰੇਸੀ ਇਨ ਦਾ ਵਰਲਡ, ਜਸਟ ਲਾਈਕ ਸਰਬੀਆਜ਼ ਲੀਡਰ Slobodan Milosevic was convicted by the United Nations International Court for crimes against humanity. Vladimir Putin and Narendra Modi must also be convicted for horrific crimes against humanity. ਉਹਨਾਂ ਨੇ ਕਿਹਾ ਵੀ ਜਿਸ ਤਰ੍ਹਾਂ ਮਿਲੋਸੇਵਿਚ ਸਰਬ ਜਿਹਨੇ ਬੋਸਨੀਆ ਦੇ ਮੁਸਲਮਾਨਾਂ ਦੇ ਉੱਤੇ ਕਹਿਰ ਢਾਇਆ ਸੀ, ਉਹਨੂੰ ਜਿਹੜਾ ਉਹ ਸਜ਼ਾ ਯਾਫਤਾ ਕੀਤਾ ਗਿਆ ਸੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ, ਔਰ ਉਹਦੀ ਮੌਤ ਵੀ ਜੇਲ੍ਹ ਦੇ ਵਿੱਚ। ਇਵੇਂ ਹੀ ਮੋਦੀ ਨੂੰ ਔਰ ਪੁਤਿਨ ਨੂੰ ਜਿਹੜਾ ਉਹ ਵਾਰ ਕ੍ਰਾਈਮਸ ਦੇ ਲਈ, ਕ੍ਰਾਈਮਸ ਅਗੇਂਸਟ ਹਿਊਮੈਨਿਟੀ ਜਿਹੜਾ ਇਹਨਾਂ ਦੇ ਉੱਤੇ ਮੁਕੱਦਮਾ ਚੱਲਣਾ ਚਾਹੀਦਾ। ਜਸਟਿਸ ਕਾਂਟ ਬੀ ਸੈਲੈਕਟਿਵ। ਇਹ ਨਹੀਂ ਹੈ ਜੀ ਤੁਸੀਂ ਕਿਤੇ ਕਹੋ ਜੀ ਇਹ ਅਸੀਂ ਇਵੇਂ ਨਿਆਂ ਕਰ ਰਹੇ ਹਾਂ ਤੇ ਦੂਸਰੀ ਥਾਂ ਤੇ ਅੱਖਾਂ ਬੰਦ ਕਰ ਲਓ। ਫਿਰ ਉਹਨਾਂ ਨੇ ਯੂਨੀਵਰਸਲ ਡੈਕਲੇਰੇਸ਼ਨ ਆਫ ਹਿਊਮਨ ਰਾਈਟ 1948 ਉਸ ਦੇ ਜਿਹੜੇ ਨੇ ਕੁਛ ਐਕਸਰਪਟ ਭੇਜੇ ਨੇ, ਪ੍ਰੀਐਂਬਲ, ਔਰ ਦੂਸਰਾ ਜਿਹੜਾ ਸਾਡੇ ਵੀਰ ਦਿਲਚਸਪੀ ਰੱਖਦੇ ਨੇ ਇਹਨੂੰ ਗੂਗਲ ਕਰਕੇ ਦੇਖ ਸਕਦੇ ਨੇ, ਕਿਉਂਕਿ ਮੈਂ ਘੜੀ ਵੱਲ ਵੀ ਦੇਖ ਰਿਹਾ। ਸੋ ਅਸੀਂ ਯੂਆਰ ਸ਼ਾਹ ਸਾਹਿਬ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਜਿੱਥੇ ਉਹ ਇੱਕ ਫਰਮ ਲਾਈਕ ਏ ਰੌਕ ਆਪਣੀ ਕਨਵਿਕਸ਼ਨ ਦੇ ਨਾਲ ਜਿਹੜੀ ਸੱਚ, ਹੱਕ, ਇਨਸਾਫ ਦੀ ਹੈ ਉਹਦੇ ਤੇ ਖੜੇ ਨੇ, ਉੱਥੇ ਉਹ ਸਾਡੇ ਨਾਲ ਪਿਆਰ ਕਰਦੇ ਨੇ। ਖਾਲਿਸਤਾਨ ਦੀ ਸਟਰਗਲ, ਕਸ਼ਮੀਰ ਦੀ ਆਜ਼ਾਦੀ, ਔਰ ਜਿਵੇਂ ਉਹ ਇੰਟਰਨੈਸ਼ਨਲ ਪਰਸਪੈਕਟਿਵ ਦੇ ਵਿੱਚ ਦੇਖਦੇ ਨੇ, ਇਹਦੇ ਨਾਲ ਸਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਨੇ ਉਹਨਾਂ ਦੇ ਗਿਆਨ ਦੇ ਵਿੱਚ ਵੀ ਜਿਹੜਾ ਉਹ ਵਾਧਾ ਹੁੰਦਾ, ਕਿਉਂਕਿ ਕੰਡੈਂਸਡ ਫਾਰਮ ਦੇ ਵਿੱਚ ਇੱਕ ਥਾਂ ਤੇ ਇਨਫੋਰਮੇਸ਼ਨ ਦੇ ਲਈ ਬਹੁਤ ਮਿਹਨਤ ਹੁੰਦੀ ਹੈ ਇਸ ਦੇ ਬਿਹਾਈਂਡ। ਸੋ ਯੂਆਰ ਸ਼ਾਹ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।